ਸੋ ਕੀ ਹੈ ਟੋਟਲ ਜਿਹੜਾ ਇਹ ਇਸ਼ੂ ਕੀ ਆ ਜਿਹੜੇ ਟਰੱਕ ਡਰਾਈਵਰ ਲਾਇਸੈਂਸ ਨੂੰ ਜਿਹੜਾ ਉਹ ਲੈ ਕੇ ਆ, ਖਾਸ ਕਰਕੇ ਉਹ ਟਰੱਕ ਡਰਾਈਵਰਸ ਜਿਹੜੇ ਅਸਾਈਲਮ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ? ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਕਿ ਨਵੀਂ ਸਰਕਾਰ ਆ ਰਹੀ ਹੈ ਤੇ ਕਾਫੀ ਲਾਅ ਦੇ ਵਿੱਚ ਵੀ ਚੇਂਜ ਇਹਨਾਂ ਨੇ ਕਰਨਾ ਤੇ ਇਹਨਾਂ ਦੀ ਅਪਰੋਚ ਵੀ ਜਿਹੜੀ ਚੇਂਜ ਹੋਣੀ ਹੈ, ਠੀਕ ਹੈ। ਸੋ ਹੁਣ ਸਾਰੇ ਜਿਹੜੇ ਸ਼ੋਅ ਤੁਸੀਂ ਵੇਖਿਓ, ਠੀਕ ਹੈ, ਕਿ ਸਭ ਤੋਂ ਪਹਿਲਾਂ ਕੰਮ ਦੀ ਇਨਫੋਰਮੇਸ਼ਨ ਕਿਹੜਾ ਜਿਹੜਾ ਸ਼ੋਅ ਆ ਉਹ ਲੈ ਕੇ ਆਉਂਦਾ, ਠੀਕ ਹੈ, ਉਹ ਹੈਗਾ ਪੰਜਾਬੀ ਰੇਡੀਓ USA ਤੇ ਰਾਜ ਕਰਨ ਤੇ ਜੇ ਟਿਰਕਿਆਣਾ ਦਾ ਸ਼ੋਅ। ਜੀ ਥੈਂਕ ਯੂ। ਬੈਕ ਜਾ ਕੇ ਦੇਖਿਓ ਕਿ ਕਿਸੇ ਨੇ ਪਹਿਲਾਂ ਇਹ ਵਾਲੀ ਗੱਲ ਕੀਤੀ ਆ, ਸਾਡੇ ਤੋਂ ਬਾਅਦ ਵਿੱਚ ਜ਼ਰੂਰ ਗੱਲਾਂ ਹੁੰਦੀਆਂ ਵਾ। ਸੋ ਪਹਿਲਾਂ ਤੁਸੀਂ ਧਿਆਨ ਨਾਲ ਦੇਖਿਓ ਕਿ ਪਹਿਲ ਕੌਣ ਕਰਦਾ ਵਾ, ਬਾਅਦ ਚ ਕਾਪੀ ਕੈਟ ਕਿਹੜੇ ਆਉਂਦੇ ਆ, ਕੌਣ ਆ ਪਹਿਲੋਂ ਅਸਲ ਚ। ਸੋ ਪਹਿਲਾਂ ਇਹ ਚੀਜ਼ਾਂ ਕਹਿੰਦੇ ਨਹੀਂ ਸੀਗੇ, ਪਰ ਕੀ ਸੀਗਾ ਕਿ ਭੁਲੇਖਾ ਬਹੁਤ ਪਾਲ ਲਿਆ ਗਈਆਂ ਨੇ। ਸੋ ਇਸ ਲਈ ਇਹ ਜਿਹੜਾ ਸ਼ੋਅ ਆਪਣਾ ਹੋਣਾ, ਇਹਦੇ ਵਿੱਚੋਂ ਦੀ ਹੁਣ ਕਿਹਨੂੰ ਬੈਨੀਫਿਟ ਕਿਹਨੇ ਲੈਣਾ ਕਿਹਨੇ ਨਹੀਂ ਲੈਣਾ, ਇਹ ਬੰਦੇ ਦੀ ਆਪਣੀ ਆਪਣੀ ਸਮਝ ਤੇ ਆ ਕਿ ਉਹ ਸ਼ੋਅ ਨੂੰ ਸੁਣ ਕੇ ਉਹ ਚੋਂ ਕਿਹੜੀ ਇਨਫੋਰਮੇਸ਼ਨ ਆਪਣੇ ਕੋਲ ਰੱਖਦਾ, ਕਿਹੜੀ ਆਪਣੇ ਸੱਜਣ ਮਿੱਤਰਾਂ ਦੇ ਨਾਲ ਸਾਂਝੀ ਕਰਦਾ, ਠੀਕ ਹੈ। ਤੇ ਜ਼ਿਆਦਾਤਰ ਜਿਹੜੇ ਸਾਲਮ ਵਾਲੇ ਆ ਉਹ ਆਪਣੇ ਟਰੱਕ ਡਰਾਈਵਰ ਆ ਬਾਈ, ਤੇ ਇਹ ਜਿਹੜਾ ਹੈਗਾ ਸਿੱਧੇ ਸਿੱਧੇ ਉਹਨਾਂ ਦੇ ਕੇਸਾਂ ਦੇ ਵਿੱਚ ਜਿਹੜਾ ਫਰਕ ਪਾਉਗੀਆਂ ਚੀਜ਼ਾਂ ਜਿਹੜੀਆਂ, ਤੇ ਕੁਛ ਨਾ ਕੁਛ ਇਹਨਾਂ ਨੇ ਜਿਹੜੀ ਚੇਂਜ ਕਰਦੇ ਰਹਿਣਾ, ਠੀਕ ਹੈ। ਹੁਣ ਸਾਨੂੰ ਇਹ ਕਿੱਦਾਂ ਪਤਾ ਲੱਗਦਾ? ਆਪਾਂ ਓਬਵੀਅਸਲੀ ਸਭ ਤੋਂ ਜ਼ਿਆਦਾ ਇਸ ਵੇਲੇ ਸਾਡੇ ਕੋਲ ਕੇਸ ਆ, ਠੀਕ ਹੈ, ਸਭ ਤੋਂ ਜ਼ਿਆਦਾ ਅੰਦਰ ਬਾਹਰ ਕੋਰਟ ਦੇ ਵਿੱਚ ਡਿਫਰੈਂਟ ਵੱਖ-ਵੱਖ ਕੋਰਟਸ ਦੇ ਵਿੱਚ ਜਿਹੜਾ ਆਪਣਾ ਜਿਹੜਾ ਰੁਝਾਨ ਰਹਿੰਦਾ, ਖੁਦ ਜਾਈਦਾ ਫਰੰਟ ਲਾਈਨ ਤੇ ਲੜੀਦਾ, ਠੀਕ ਹੈ, ਤੁਹਾਡੇ ਕੇਸਾਂ ਦੇ ਨਾਲ, ਤੇ ਉੱਥੋਂ ਸਾਰਾ ਇਹ ਐਕਸਪੀਰੀਅੰਸ ਇਕੱਠਾ ਹੁੰਦਾ। ਇਹ ਕੋਈ ਏਦਾਂ ਨਹੀਂ ਹੈਗਾ ਕਿ ਇੰਟਰਨੈਟ ਦੇ ਉੱਤੋਂ ਦੀ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਸਾਰੇ ਜਿਹੜੇ ਖੁਦ ਦੇ ਕੋਰਟ ਰੂਮ ਦੇ ਵਿੱਚ ਦੇ ਜਿਹੜੇ ਐਕਸਪੀਰੀਅੰਸ ਹੁੰਦੇ ਆ, ਉਹ ਵਾਲੇ ਤੁਹਾਡੇ ਮੂਹਰੇ ਜਿਹੜੇ ਬਿਆਨ ਕਰੀਦੇ ਆ, ਫਸਟ ਹੈਂਡ ਨੌਲੇਜ ਜਿਹਨੂੰ ਕਹਿੰਦੇ ਆ, ਤੁਹਾਡੇ ਨਾਲ ਸ਼ੇਅਰ ਕਰੀਦੀ ਆ, ਸਿੰਪਲ ਬਣਾਈ ਦੀ ਆ, ਪੰਜਾਬੀ ਭਾਸ਼ਾ 'ਚ ਬੋਲੀ ਦੀ ਆ, ਜਿਹੜੀ ਤੁਹਾਨੂੰ ਸਮਝ ਆ ਸਕੇ ਉਹ ਵਾਲੀ ਪੰਜਾਬੀ ਭਾਸ਼ਾ ਦੇ ਵਿੱਚ। ਤੇ ਟਰੱਕ ਡਰਾਈਵਰਾਂ ਦਾ ਹੁਣ ਕੀ ਸੀਗਾ ਕਿ ਇੱਕ ਨਵਾਂ ਮੁੱਦਾ ਜਿਹੜਾ ਉੱਠ ਰਿਹਾ। ਸੋ ਮੁੱਦਾ ਇਹ ਸੀਗਾ ਕਿ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈਂਦੇ ਆ, ਉਹ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਦੋਂ ਲੈਂਦੇ ਆ ਤੇ ਉਹਦੇ ਨਾਲ ਉਹ ਆਪਣੇ ਮੈਡੀਕਲ ਡਾਕੂਮੈਂਟੇਸ਼ਨ ਜਿਹੜੀ ਕਈ ਵਾਰੀ ਉਹਨਾਂ ਨੂੰ ਸਬਮਿਟ ਕਰਨੀ ਪੈਂਦੀ ਆ। ਵੱਖ-ਵੱਖ ਸਟੇਟ ਦੇ ਵੱਖ-ਵੱਖ ਜਿਹੜੇ ਰੂਲ ਹੁੰਦੇ ਆ। ਓਕੇ। ਤੇ ਕੈਲੀਫੋਰਨੀਆ ਦਾ ਜਿੱਦਾਂ ਹੈਗਾ ਫਾਰਮ ਨੰਬਰ ਮੇਰੇ ਖਿਆਲ ਹੈਗਾ 5875 5875 ਜਿਹੜਾ ਫਾਰਮ ਆ ਜੀ, ਤੁਸੀਂ ਇੰਟਰਨੈਟ ਤੋਂ ਕੱਢ ਕੇ ਵੀ ਦੇਖ ਸਕਦੇ ਆ। ਤੇ ਸਾਰੇ ਜਣਿਆਂ ਨੇ ਤੁਸੀਂ ਜਿਹਨਾਂ ਕੋ ਵੀ ਕੈਲੀਫੋਰਨੀਆ ਦੇ ਲਾਇਸੈਂਸ ਹੈ, ਸੋ ਇਦਾਂ ਹੀ ਹਰੇਕ ਸਟੇਟ ਦਾ ਆਪਣਾ ਜਿਹੜਾ ਡਰਾਈਵਰ ਲਾਇਸੈਂਸ ਦੇ ਫਾਰਮ ਹੁੰਦੇ ਆ। ਕਿਉਂਕਿ ਕਮਰਸ਼ੀਅਲ ਲਾਇਸੈਂਸ ਆ, ਹੈਵੀ ਮਸ਼ੀਨਰੀ ਆ, ਤੇ ਉਹਨਾਂ ਨੇ ਆਪਣੀ ਜਿਹੜੀ ਸੇਫਟੀ ਦੇ ਲਈ ਉਹਨਾਂ ਨੇ ਉਹ ਕੁਐਸਚਨਸ ਉਹਦੇ ਵਿੱਚ ਪਾਏ ਹੋਏ ਆ। ਓਕੇ, ਤੁਸੀਂ ਫਾਰਮ ਨੂੰ ਪੜ੍ਹ ਸਕਦੇ ਆ, ਠੀਕ ਆ, ਉਹਦੇ ਵਿੱਚ ਕਈ ਕੁਝ ਲਿਖਿਆ ਹੁੰਦਾ ਤੁਹਾਡੀ ਹੈਲਥ ਦੇ ਬਾਰੇ। 9 ਪੇਜਾਂ ਦਾ ਫਾਰਮ ਆ, ਮੈਂ ਦੇਖ ਰਿਹਾ ਨਾਲ ਜੀ। ਸਪੈਸ਼ਲੀ ਕਿ ਤੁਹਾਡੀ ਹੈਡ ਇੰਜਰੀਜ਼ ਦੇ ਬਾਰੇ, ਤੁਹਾਨੂੰ ਕੋਈ ਚੱਕਰ ਤਾਂ ਨਹੀਂ ਆਉਂਦੇ, ਡੀਜ਼ੀਨੈਸ ਏਦਾਂ ਦੀ ਚੀਜ਼ ਦੇ ਬਾਰੇ, ਤੁਹਾਡੀਆਂ ਪਾਸਟ ਸਰਜਰੀ ਦੇ ਬਾਰੇ ਇਨਫੋਰਮੇਸ਼ਨ, ਜਿਹੜੀ ਉਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਜਰੀਆਂ ਆ, ਤੁਹਾਡੀ ਹੈਲਥ ਦੀ ਕੀ ਕੰਡੀਸ਼ਨ ਆ, ਉਹਦੇ ਨਾਲ ਉਹ ਜਿਹੜਾ ਸੰਬੰਧ ਰੱਖਦਾ। ਠੀਕ। ਸੋ ਹੁਣ ਕੀ ਹੁੰਦਾ ਕਿ ਜਦੋਂ ਤੁਸੀਂ DMV ਦੀ ਐਪਲੀਕੇਸ਼ਨ ਭਰਦੇ ਆ ਡਰਾਈਵਰ ਲਾਇਸੈਂਸ ਵਾਸਤੇ, ਕੋਈ ਵੀ ਗਵਰਨਮੈਂਟ ਏਜੰਸੀ ਨਾਲ ਜਦੋਂ ਤੁਸੀਂ ਡੀਲ ਕਰਦੇ ਆ ਤੇ ਤੁਸੀਂ ਜਦੋਂ ਫਾਰਮ ਸਾਈਨ ਕਰਦੇ ਆ ਤੇ ਹਰੇਕ ਦੇ ਵਿੱਚ ਉਹਨਾਂ ਨੇ ਜਿਹੜਾ ਭਾਵੇਂ ਪਾਸਪੋਰਟ ਦੀ ਐਪਲੀਕੇਸ਼ਨ ਭਰੋ, ਭਾਵੇਂ ਸੋਸ਼ਲ ਸਿਕਿਉਰਿਟੀ ਦੀ ਭਰੋ, ਭਾਵੇਂ ਵਰਕ ਪਰਮਿਟ ਦੀ ਭਰੋ, ਕੋਈ ਵੀ ਫਾਰਮ ਜਿਹੜਾ ਤੁਸੀਂ ਭਰਦੇ ਆ, ਤਕਰੀਬਨ ਸਾਰੇ ਫਾਰਮਸ ਦੇ ਵਿੱਚ ਲਿਖਿਆ ਹੁੰਦਾ ਕਿ ਸਹੁੰ ਖਾ ਕੇ ਤੁਸੀਂ ਪੁਸ਼ਟੀ ਕਰ ਰਹੇ ਆ ਕਿ ਸਾਰਾ ਕੁਝ ਜਿਹੜਾ ਸੱਚ ਲਿਖਿਆ, ਠੀਕ ਹੈ। ਪੈਨਲਟੀ ਆਫ ਪਰਜਰੀ ਮਤਲਬ ਕਿ ਤੁਸੀਂ ਜੇ ਝੂਠ ਬੋਲਦੇ ਆ ਤੇ ਉਹ ਚੀਜ਼ ਤੁਹਾਡੇ ਖਿਲਾਫ ਜਿਹੜੀ ਵਰਤੀ ਜਾ ਸਕਦੀ ਆ, ਤੇ ਡਿਪੈਂਡਿੰਗ ਕਿਹੜਾ ਫਾਰਮ ਤੁਸੀਂ ਭਰਦੇ ਆ ਤੇ ਕਈ ਵਾਰੀ ਸਜ਼ਾ ਵੀ ਇਹਦੀ ਜਿਹੜੀ ਹੋ ਸਕਦੀ ਹੈ। ਸੋ ਹੁਣ ਕੀ ਸੀਗਾ ਕਿ DMV ਦਾ ਫਾਰਮ ਤੁਸੀਂ ਜਿਹੜਾ ਭਰ ਰਹੇ ਆ ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ ਇਹ ਸਿੰਪਟਮਸ ਹੈਗੇ ਆ, ਯੈਸ ਜਾਂ ਨੋ ਜਾਂ ਮੈਨੂੰ ਪਤਾ ਨਹੀਂ। ਤਿੰਨ ਤਰ੍ਹਾਂ ਕੈਲੀਫੋਰਨੀਆ ਵਾਲੇ ਜਿਹੜੇ 5875 ਫਾਰਮ ਦੇ ਵਿੱਚ ਖਾਨੇ ਬਣੇ ਹੋਏ ਆ। ਹੁਣ ਕਈ ਅਸਾਈਲਮ ਕੇਸਾਂ ਦੇ ਵਿੱਚ ਜਿਹੜਾ ਹੁੰਦਾ ਫੈਕਟ ਪੈਟਰਨ ਇਹ ਹੁੰਦਾ ਕਿ ਬੰਦੇ ਤੇ ਹਮਲਾ ਵੀ ਹੋਇਆ ਹੁੰਦਾ, ਠੀਕ ਆ, ਕਈਆਂ ਨੂੰ ਹੱਥਾਂ ਪੈਰਾਂ ਨਾਲ ਕੁੱਟਿਆ ਹੁੰਦਾ, ਕਈਆਂ ਨੂੰ ਡੰਡੇ ਜਾਂ ਆਇਰਨ ਰੋਡ ਜਾਂ ਵੈਪਨ ਵਰਤੇ ਹੁੰਦੇ ਆ। ਓਕੇ। ਤੇ ਕਈ ਲੋਕਾਂ ਨੂੰ ਸਪੈਸ਼ਲੀ ਜਿਹਨਾਂ ਨੇ ਪੱਗ ਨਹੀਂ ਪਾਈ ਹੁੰਦੀ, ਕਈ ਲੋਕਾਂ ਨੂੰ ਹੈਡ ਇੰਜਰੀ ਵੀ ਜਿਹੜੇ ਹੁੰਦੇ ਆ, ਤੇ ਕਈ ਲੋਕੀ ਬੇਹੋਸ਼ ਵੀ ਜਿਹੜੇ ਹੋ ਗਏ ਹੁੰਦੇ। ਤੇ ਸਰਕਾਰੀ ਵਕੀਲ ਫਿਰ ਸਵਾਲ ਪੁੱਛਦਾ ਵੀ ਹੈ ਕਿ ਬਾਈ ਤੂੰ ਕਿਉਂ ਬੇਹੋਸ਼ ਹੋਇਆ ਸੀਗਾ, ਤੂੰ ਮਤਲਬ ਕਿ ਖੂਨ ਨਿਕਲਣ ਨਾਲ ਬੇਹੋਸ਼ ਹੋਇਆ ਸੀਗਾ, ਸਿਰ ਤੇ ਸੱਟ ਲੱਗੀ ਸੀਗੀ, ਕਿਸ ਗੱਲੋਂ ਬੰਦਾ ਬੇਹੋਸ਼ ਹੋ ਗਿਆ, ਤੇ ਕਿੰਨੀ ਦੇਰ ਜਿਹੜਾ ਬੰਦਾ ਬੇਹੋਸ਼ ਰਿਹਾ, ਠੀਕ ਹੈ। ਤੇ ਕਈ ਵਾਰੀ ਜਿਹੜਾ ਕੇਸ ਹੈਗਾ ਕਿ ਬੰਦਾ ਜਦੋਂ ਬੇਹੋਸ਼ ਹੋਇਆ ਮੌਕੇ
ਜਿਹੜੀ ਘਟਨਾ ਦੇ ਸਥਲ ਤੇ ਹੋਸ਼ ਨੂੰ ਜਿਹੜੀ ਹਸਪਤਾਲ ਡਾਕਟਰਾਂ ਦੇ ਵਿੱਚ ਹਸਪਤਾਲ 'ਚ ਜਾ ਕੇ ਉਹਨੂੰ ਹੋਸ਼ ਆਈ, ਠੀਕ ਹੈ। ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਦੇਖੋ ਕਿ ਜਦੋਂ ਬੰਦਾ ਐਡੇ ਲੰਬੇ ਸਮੇਂ ਲਈ ਬੇਹੋਸ਼ ਹੁੰਦਾ, ਠੀਕ ਹੈ, ਇੱਕ ਤਾਂ ਹੈਗਾ ਨਾ ਕਿ ਬੰਦਾ ਘਬਰਾ ਕੇ ਬੇਹੋਸ਼ ਹੋਇਆ, ਉਹ ਉੱਠ ਗਿਆ, ਉਹ ਤਾਂ ਚਲੋ ਹੋਰ ਗੱਲ ਆ, ਠੀਕ ਆ, ਬੜੀ ਸੁਭਾਵਿਕ ਜੀ ਗੱਲ ਆ। ਕਈ ਬੰਦੇ ਜਿਹੜੇ ਨਹੀਂ ਲੜਾਈ ਝਗੜਾ ਕਿਸੇ ਨੇ ਦੇਖਿਆ ਹੁੰਦਾ, ਉਹ ਬੇਹੋਸ਼ ਹੋ ਜਾਂਦਾ ਡਰ ਦੇ ਮਾਰੇ। ਹਾਂਜੀ, ਨਹੀਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਗੱਲ ਕਰ ਰਹੇ ਹਾਂ ਕਿ ਇੰਜਰੀ ਵਾਲੀ, ਜਿਹਦਾ ਇੰਜਰੀ ਕਰਕੇ ਕੁੱਟਮਾਰ ਬੰਦਾ ਤੋਂ ਬੇਹੋਸ਼ ਬਾਅਦ ਹੋ ਜਾਂਦਾ। ਚਾਲੀ। ਸੋ ਹੁਣ ਬੇਹੋਸ਼ ਕਿੰਨੀ ਦੇਰ ਰਿਹਾ, ਰਾਈਟ? ਕਈ ਬੰਦੇ ਜਿਹੜੇ ਕਲੇਮ ਕਰਦੇ ਆ ਜਾਂ ਜਿਹਨਾਂ ਦਾ ਫੈਕਟ ਪੈਟਰਨ ਆਇਆ, ਜਿਹਨਾਂ ਕੋਲ ਐਵੀਡੈਂਸ ਹੈ ਨਾ, ਡਾਕਟਰ ਦੀ ਲੈਟਰਸ ਵਗੈਰਾ ਵੀ ਹੁੰਦੀਆਂ ਕਿ ਹਸਪਤਾਲ ਜਾ ਕੇ ਬੰਦੇ ਨੂੰ ਹੋਸ਼ ਆਈ ਹੈ। ਸੋ ਹੁਣ ਇਹ ਕੇਸਾਂ ਦੇ ਵਿੱਚ ਕੀ ਆ ਕਿ ਟਾਈਮ ਕਿੰਨਾ ਲੰਘਿਆ ਸੀਗਾ, ਕਿ ਬੰਦਾ ਕਿੰਨੀ ਦੇਰ ਬੇਹੋਸ਼ ਰਿਹਾ, 1 ਘੰਟਾ, 2 ਘੰਟੇ, 3 ਘੰਟੇ, ਹਨਾ। ਪਹਿਲਾਂ ਤਾਂ ਇਹਦੇ ਵਿੱਚ ਬੜੇ ਸਵਾਲ ਉੱਠਦੇ ਆ ਕਿ ਹਸਪਤਾਲ ਦੇ ਵਿੱਚ ਕੀ ਟ੍ਰੀਟਮੈਂਟ ਹੋਈ, ਉਹਨਾਂ ਨੇ MRI, ਐਕਸ-ਰੇ, CT ਸਕੈਨ, ਇਹ ਸਾਰੀਆਂ ਚੀਜ਼ਾਂ ਕੀਤੀਆਂ ਤੇ ਕਿਉਂ ਨਹੀਂ ਕੀਤੀਆਂ ਡਾਕਟਰ ਨੇ? ਮਤਲਬ ਜੇ ਤੂੰ 2 ਘੰਟੇ ਬੇਹੋਸ਼ ਰਿਹਾ ਵਾ ਤੇ ਇਹ ਜਿਹੜਾ ਤੇਰਾ ਇਲਾਜ ਕਿਉਂ ਨਹੀਂ ਹੋਇਆ, ਠੀਕ ਹੈ। ਚਲੋ ਬੰਦੇ ਨੇ ਜਿਹੜੇ ਮਰਜ਼ੀ ਹਿਸਾਬ ਨਾਲ ਉਹਦਾ ਸੀਗਾ ਜਵਾਬ ਦਿੱਤਾ, ਡਾਕਟਰ ਦੇ ਜੋ ਵੀ ਮੈਡੀਕਲ ਰਿਪੋਰਟ ਆ, ਡਿਪੈਂਡਿੰਗ ਅਪਨ ਕਿਹੜੇ ਲੈਵਲ ਦਾ ਹਸਪਤਾਲ ਆ, ਕਿ ਕਿਸੇ ਦੇ ਕੋਲ ਫੈਸਿਲਿਟੀ ਹੈਗੀ ਆ, ਨਹੀਂ ਹੈਗੀ ਆ, ਜੀ। ਕਿਸੇ ਦੇ ਸਕੈਨ ਸਕੂਨ ਹੋਏ ਆ, ਕਿਸੇ ਦੇ ਸਕੈਨ ਸਕੂਨ ਨਹੀਂ ਹੋਏ ਆ। ਇਹ ਇੱਕ ਮੁੱਦਾ ਜਿਹੜਾ ਸੀਗਾ ਕੋਰਟ ਦੇ ਵਿੱਚ ਬੜਾ ਉੱਠਦਾ, ਜੱਜ ਬੜੇ ਕਨਫਿਊਜ਼ ਹੁੰਦੇ ਆ, ਠੀਕ ਹੈ। ਸਰਕਾਰੀ ਵਕੀਲ ਵੀ ਜਿਹੜੇ ਸੀਗੇ ਉਹ ਵੀ ਫਰਸਟ੍ਰੇਸ਼ਨ ਐਕਸਪ੍ਰੈਸ ਕਰਦੇ ਆ ਕਿ ਯਾਰ ਇਦਾਂ ਕਿੱਦਾਂ ਹੋ ਗਿਆ ਕਿ ਬੰਦਾ ਕਹਿ ਰਿਹਾ ਕਿ ਮੈਂ ਇੰਨੇ ਘੰਟੇ ਜਿਹੜਾ ਬੇਹੋਸ਼ ਰਿਹਾ ਤੇ ਤਾਂ ਵੀ ਜਿਹੜੀ ਇਹ ਪ੍ਰੋਬਲਮ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਬੈਂਡੇਜ ਲਾ ਕੇ ਠੀਕ ਹੋ ਗਈ। ਸੋ ਦੂਸਰੀ ਜਿਹੜੀ ਪ੍ਰੋਬਲਮ ਉਹਦੇ ਵਿੱਚ ਇਹ ਹੈ ਕਿ ਕੰਟੈਂਪਰੇਨੀਅਸ ਮੈਡੀਕਲ ਰੈਕਡ, ਕਿ ਜਿਹੜਾ ਡਾਕਟਰ ਦੇ ਮੈਡੀਕਲ ਰੈਕਡ ਆ ਉਹ ਤੁਹਾਡੇ ਉਦੋਂ ਨਹੀਂ ਡਾਕਟਰ ਨੇ ਜਿਹੜੇ ਦਿੱਤੇ, ਅਸਲੀ ਵਾਲੇ ਡਾਕਟਰ ਦੇ ਰੈਕਡ ਨਹੀਂ ਹੈਗੇ, ਉਹ ਬਾਅਦ 'ਚ ਜਿਹੜੇ ਲੇਟਰ ਔਨ ਬਣਾਏ ਆ, ਜਿੱਦਾਂ 2024 'ਚ 2023 ਦੇ ਵਿੱਚ, ਠੀਕ ਹੈ। ਉਹ ਜਿਹੜੇ ਰੈਕਡ ਆ ਉਹ ਤੁਸੀਂ ਦੇ ਰਹੇ ਆ। ਤੇ ਉੱਤੇ ਸਵਾਲ ਉੱਠਦਾ ਕਿ ਇਹ ਮਤਲਬ ਇਹਨਾਂ ਨੇ ਕੇਸ ਦੀ ਤਿਆਰੀ ਲਈ ਬਣਾਏ ਸੀਗੇ ਕਿ ਇਹ ਵਾਕਈ ਐਕਚੁਅਲ ਹੈਗੇ ਆ ਕਿ ਹਸਪਤਾਲ ਤੋਂ ਆਇਆ, ਚੇਨ ਆਫ ਕਸਟਡੀ ਉਹਦੀ, ਹਨਾ। ਤੇ ਇਹਦੇ ਨਾਲ ਜੱਜਾਂ ਨੂੰ ਇੱਕ ਇਹ ਬੜੀ ਫਰਸਟ੍ਰੇਸ਼ਨ ਰਹਿੰਦੀ ਹੈ ਕਿ ਇੰਡੀਆ ਦੇ ਵਿੱਚ ਕੋਈ ਫੋਟੋ ਕਿਉਂ ਨਹੀਂ ਹੈਗੀ, ਉੱਥੇ ਕੋਈ ਗਤੀਵਿਧੀ ਕਿਉਂ ਨਹੀਂ ਹੈਗੀ। ਸੋ ਇਹ ਜਦੋਂ ਸਾਰਾ ਕੁਝ ਉਹ ਇਕੱਠਾ ਪੇਪਰ ਤੇ ਰੱਖ ਕੇ ਦੇਖਦੇ ਆ ਕਿ ਨਾ ਇਹਦੇ ਕੋਲ ਕੋਈ ਸਬੂਤ ਆ ਇੰਡੀਆ ਦਾ, ਠੀਕ ਆ, ਨਾ ਇਹਨੂੰ ਕੋਈ ਪੋਲਿਟਿਕਸ ਦੀ ਜਾਣਕਾਰੀ ਆ, ਜਿਹੜੇ ਇਹਦੇ ਮੈਡੀਕਲ ਦੇ ਰਿਕਾਰਡ ਆ ਉਹ ਨਵੇਂ ਇਹਦੇ ਹੈਗੇ ਆ, ਪਾਰਟੀ ਪੁਰਟੀ ਦੀਆਂ ਲੈਟਰਾਂ ਉਹ ਇਹਦੀਆਂ ਨਵੀਆਂ ਵਾ, ਜਿਹੜੀ ਗਤੀਵਿਧੀ ਆ ਉਹ ਸਾਰੀ US ਦੇ ਵਿੱਚ ਆ, ਪਹਿਲਾਂ ਗਤੀਵਿਧੀ ਨਹੀਂ ਹੈਗੀ। ਸੋ ਇਹ ਜਿਹੜੇ ਚੱਕਰ ਆ ਆਲਰੇਡੀ ਕੋਰਟ ਨੂੰ ਕਾਫੀ ਜਿਹੜਾ ਡਾਊਟ ਹੁੰਦਾ ਕਿ ਇਹ ਸੱਚ ਕਹਿ ਰਿਹਾ ਬੰਦਾ ਕਿ ਝੂਠ ਕਹਿ ਰਿਹਾ। ਸੋ ਹੁਣ ਜਿਹੜਾ ਨਵਾਂ ਤੰਦ ਉਹਨਾਂ ਨੇ ਫੜਨਾ ਸ਼ੁਰੂ ਕੀਤਾ ਉਹ ਇਹ ਆ ਕਿ ਜਿਹੜਾ DMV ਦੀ ਜਿਹੜੀ ਤੁਹਾਡੀ ਐਪਲੀਕੇਸ਼ਨ ਆ, ਜਿਹੜੀ ਤੁਸੀਂ ਭਰੀ ਆ, ਉਹਦੇ ਵਿੱਚ ਜਿੱਥੇ ਹੈਡ ਇੰਜਰੀ ਬਾਰੇ, ਤੁਹਾਡੀ ਪਾਸਟ ਸਰਜਰੀ ਬਾਰੇ, ਜਾਂ ਤੁਹਾਡਾ ਕਦੀ ਕੋਈ ਟ੍ਰੀਟਮੈਂਟ ਤਾਂ ਨਹੀਂ ਹੋਇਆ ਸੀਗਾ, ਹੈਡ ਇੰਜਰੀ ਤਾਂ ਨਹੀਂ ਹੋਈ ਸੀਗੀ, ਉਹਦੇ ਬਾਰੇ ਤੁਸੀਂ ਨਾ ਲਿਖਿਆ ਹੈ, ਕੁਛ ਨਹੀਂ ਏਦਾਂ ਹੋਇਆ। ਸੋ ਤੋਂ ਇਹ ਸ਼ੱਕ ਜਾਂਦਾ ਕਿ DMV ਦੀ ਐਪਲੀਕੇਸ਼ਨ 'ਚ ਕੁਛ ਹੋਰ ਲਿਖਿਆ ਹੋਇਆ, ਬਿਆਨਾਂ ਦੇ ਵਿੱਚ ਕੁਛ ਹੋਰ ਲਿਖਿਆ ਹੋਇਆ ਬੰਦੇ ਨੇ, ਤੇ ਕਿਹੜੀ ਗੱਲ ਸੱਚੀ ਹੈਗੀ ਹੈ। ਸੋ ਕੁੰਡੀ ਫਸਾ ਲਈ ਇਹਨਾਂ ਨੇ, ਫੜਨੀ ਸ਼ੁਰੂ ਕਰਤੀ ਸਾਲੀ ਉਹਨਾਂ ਨੇ। ਹੁਣ ਉਹ ਕਹਿ ਰਹੇ ਆ ਕਿ ਜਿਹੜੀ DMV ਦੀ ਐਪਲੀਕੇਸ਼ਨ ਆ ਉਹ ਵੀ ਤੂੰ ਸਹੁੰ ਖਾ ਕੇ ਸੱਚ ਦੱਸਿਆ ਸੀਗਾ ਸਾਰਾ, ਤੇ ਇੱਥੇ ਵੀ ਸਹੁੰ ਖਾ ਕੇ ਸੱਚ ਦੱਸ ਰਿਹਾ ਕਿ ਤੇਰੀ ਗੱਲ ਜਿਹੜੀ ਹੈਗੀ ਆ ਕੰਟਰਾਡਿਕਟ ਕਿਉਂ ਕਰ ਰਹੀ ਆ, ਵੀ ਅਸਲੀ ਸੱਚ ਕੀ ਆ, ਅਸਲੀ ਸੱਚ ਕੀ ਆ। ਹੁਣ ਤੂੰ ਐਡੀ ਹੈਵੀ ਮਸ਼ੀਨਰੀ ਜਿਹੜੀ ਚਲਾ ਰਿਹਾ ਵਾ ਤੇ ਤੂੰ ਆਪਣੀ ਇੰਜਰੀਆਂ ਡਿਸਕਲੋਜ਼ ਨਹੀਂ ਕੀਤੀਆਂ, ਤੇ DMV ਜੇ ਤੂੰ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀਗਾ, ਤੇ ਫਿਰ ਅਸਾਈਲਮ 'ਚ ਪਰ ਤੂੰ ਕਹਿ ਰਿਹਾ ਮੈਨੂੰ ਪਤਾ ਵਾ, ਤੇ ਤੂੰ ਉਹਦਾ ਵੇਰਵਾ ਵੀ ਪੂਰਾ ਜਿਹੜਾ ਦੇ ਰਿਹਾ, ਠੀਕ ਹੈ। ਸੋ ਇਹ ਗੱਲ ਜਿਹੜੀ ਕੰਟਰਾਡਿਕਟਰੀ ਹੋ ਗਈ ਉੱਥੇ, ਠੀਕ ਹੈ। ਇਹ ਚੀਜ਼ ਦੇ ਕਰਕੇ ਜਿਹੜਾ ਸੀਗਾ ਇੱਕ ਖਾਸ ਤੁਹਾਡੇ ਨਾਲ ਆਬਵੀਅਸਲੀ ਅੱਜ ਰੂਬਰੂ ਹੋ ਰਹੇ ਆ ਕਿ ਇਹ ਚੀਜ਼ ਜਿਹੜਾ ਧਿਆਨ ਦਿਓ, ਆਪਣੀ DMV ਐਪਲੀਕੇਸ਼ਨ ਵੀ ਜਿਹੜੀ ਸੀਗੀ ਉਹ ਡਿਟੇਲਸ ਜਿਹੜੀ ਭਰਨੀ ਆ, ਵੇਖ ਕੇ ਭਰਨੀ ਆ, ਹਰੇਕ ਚੀਜ਼ ਜਿਹੜੀ ਉੱਥੇ ਸਹੀ ਜਿਹੜੀ ਲਿਖਣੀ ਆ। ਜੇ ਕੋਈ ਤੁਹਾਡੀਆਂ ਇੰਜਰੀਆਂ ਹੋਈਆਂ, ਕੋਈ ਇਲਾਜ ਹੋਇਆ, ਉਹਦੇ ਵਿੱਚ ਦੱਸਣਾ ਵਾ। ਤੁਹਾਡੀ ਜਿਹੜੀ DMV ਦੀ ਐਪਲੀਕੇਸ਼ਨ ਆ ਉਹਨੂੰ ਯੂਜ਼ ਕਰਕੇ ਉਹ ਡਿਸਕ੍ਰੈਡਿਟ ਤੁਹਾਨੂੰ ਕਰ ਸਕਦੇ ਆ। ਸੋ ਹੁਣ ਕੀ ਚੱਕਰ ਸੀਗਾ ਕਿ ਮਿੰਟ ਉਹਨਾਂ ਨੂੰ ਇੱਕ ਹੀ ਲੱਗਣਾ, ਜੇ ਉਹਨਾਂ ਨੇ ਇੱਕ ਕੇਸ 'ਚ ਕਿਸੇ ਦੀ ਲੱਤ ਖਿੱਚੀ ਤਾਂ ਉਹਨੇ ਕਹਿਣਾ ਇਹ ਸਰਕਾਰੀ ਵਕੀਲ ਨੇ ਕੀ ਲੈ, ਮੈਂ ਦੂਜੇ 'ਚ ਵੀ ਕਰਕੇ ਦੇਖਦਾ, ਮੈਂ ਤੀਜੇ 'ਚ ਵੀ ਕਰਕੇ ਦੇਖਦਾ, ਮੈਂ ਚੌਥੇ 'ਚ ਵੀ ਕਰੂੰਗਾ, ਹਨਾ। ਸੋ ਇਹ ਚੱਕਰ ਆ ਜਾਂਦਾ। ਸੋ ਇਹ DMV ਦਾ ਜਿਹੜਾ ਸੀਗਾ, ਇਹ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਜਿਹੜਾ ਉੱਠ ਰਿਹਾ ਵਾ ਇਸ ਟਾਈਮ, ਜਿਹੜਾ 5875 ਜਿਹੜਾ FMCSA ਦਾ ਜਿਹੜਾ ਫਾਰਮ MCSA ਆ, ਮੈਡੀਕਲ ਐਗਜ਼ਾਮੀਨੇਸ਼ਨ ਰਿਪੋਰਟ ਫਾਰਮ, ਜਿਹੜੇ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਜਿਹੜਾ ਮੈਂ ਉਹ ਦਿਖਾ ਦਿੰਦਾ ਆ ਨਾਲ, ਜਿਹੜੇ ਵੀਡੀਓ ਦੇ ਉੱਤੇ ਆ ਸਕਰੀਨ ਸ਼ੇਅਰ ਕਰਕੇ ਵੀ ਇਹ ਜਿਹੜਾ ਫਾਰਮ ਕਿੱਦਾਂ ਦਾ ਹੁੰਦਾ ਆ। ਸੋ ਉਹ ਉਸ ਤਰੀਕੇ ਦੇ ਜਿਹੜਾ ਫਾਰਮ ਆ ਜਿਹਦੇ ਨਾਲ ਜਿੱਥੋਂ ਇਹ ਪਤਾ ਲੱਗਦਾ ਆ ਵੀ ਕਿੱਦਾਂ ਆ, ਵੀ ਪਹਿਲੋਂ ਕਦੀ ਤਾਂ ਨਹੀਂ ਕੁਛ ਹੋਇਆ ਸੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਤੰਦ ਇਹਨਾਂ ਨੇ ਹੁਣ ਫੜ ਲਈ ਹੈਗੀ ਆ।
ਸੋ ਇੱਥੋਂ ਇਹ ਪਤਾ ਲੱਗਦਾ ਆ ਅਟਰਨੀ ਟਿਕਣਾ ਜੀ, ਇਹ ਵੀ ਕੁਛ ਨਾ ਕੁਛ ਨਵਾਂ ਜਿਹੜਾ ਆ ਉਹ ਲੱਭਦੇ ਰਹਿੰਦੇ ਆ, ਨਵਾਂ ਕੁਛ ਨਾ ਕੁਛ ਜਿਹੜਾ ਉਹ ਕਰਦੇ ਰਹਿੰਦੇ ਆ।